ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਪੰਜਾਬ ਪੁਲਿਸ ਦਾ ਜਿਹੜਾ ਸਾਰੀ ਵਿਵਸਥਾ ਹੈ, ਜਿਹੜਾ ਸਾਰਾ ਢਾਂਚਾ ਹੈ, ਉਹ ਕਿਵੇਂ 4-5 ਬੰਦਿਆਂ ਦੇ ਸਾਹਮਣੇ ਬੜਾ ਨਕਾਰਾ ਸਾਬਿਤ ਹੋ ਰਿਹਾ ਔਰ ਉਹਨਾਂ ਦੀਆਂ ਜੋ ਇਨਪੁਟਸ ਨੇ, ਜੋ ਉਹਨਾਂ ਦੀਆਂ ਪਲੈਨਿੰਗਸ ਨੇ, ਜੋ ਉਹਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਨੇ, ਉਹਨਾਂ ਦੇ ਮੂਹਰੇ ਇਹ ਲੱਗਦਾ ਕਿ ਇਹ ਵਿਚਾਰਾ ਛੋਟਾ ਪੈ ਗਿਆ ਵਾ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਯੂਰਪ ਦੇ ਵਿੱਚ ਜੈਕ ਨਾਂ ਦਾ ਬੰਦਾ ਵਾ, ਇਹ ਜਿਹੜਾ ਔਰ ਬੜੇ ਠੋਸ ਤਰੀਕੇ ਨਾਲ, ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਗੱਲ ਕਹਿ ਰਿਹਾ ਵਾਂ, ਜਿਹੜਾ ਦੀਪਕ ਟੀਨੂ ਸੀਗਾ, ਜਿਹੜਾ ਫੜਿਆ ਗਿਆ ਹੁਣ ਅਜਮੇਰ ਦੇ ਇਲਾਕਿਆਂ ਦੇ ਵਿੱਚੋਂ, ਇਹਦਾ ਉੱਥੇ ਯੂਰਪ ਦੇ ਵਿੱਚ ਜੈਕ ਦੇ ਨਾਲ ਪੂਰਾ ਸੰਪਰਕ ਸੀਗਾ। ਜੈਕ ਕਿਹਦੇ ਨਾਲ ਸੰਪਰਕ ਦੇ ਵਿੱਚ ਆ ਤੇ ਇਹਦੇ ਗਾਂ ਇਹ ਸੰਪਰਕ ਕਿਵੇਂ ਜੁੜੇ, ਇਹਦੇ ਬਾਰੇ ਤਫਸੀਲ ਦੇ ਨਾਲ ਦੱਸਾਂਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਦੀਪਕ ਟੀਨੂ ਦਾ ਫਰਾਰ ਹੋ ਜਾਣਾ ਇੱਕ ਬਹੁਤ ਵੱਡਾ ਨਾਟਕੀ ਢੰਗ ਦੇ ਨਾਲ, ਜਿਸ ਤਰੀਕੇ ਨਾਲ ਫਿਰ ਜਿਸ ਤਰੀਕੇ ਨਾਲ ਮੀਡੀਆ ਨੇ ਉਹਨੂੰ ਅਫਰੀਕਾ ਪਹੁੰਚਾਤਾ, ਮੀਡੀਆ ਨੇ ਉਹਨੂੰ ਕਦੇ ਕਿਹੜਾ ਵਾਇਆ ਲਿਆ ਕੇ, ਕਦੇ ਕਿਹੜਾ ਵਾਇਆ ਮੌਰੀਸ਼ੀਅਸ, ਕਦੇ ਕਿਵੇਂ। ਫਿਰ ਉਹਦੀ ਪ੍ਰੇਮਿਕਾ ਬਾਰੇ ਕਿਹਾ ਗਿਆ ਕਿ ਉਹਦੀ ਪ੍ਰੇਮਿਕਾ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਵਿੱਚ ਆ। ਇਸ ਤੱਕ ਕਿ ਵੱਡੇ ਦਾਅਵੇ ਕੀਤੇ ਗਏ, ਪਰ ਆਪਾਂ ਬਾਅਦ ਦੇ ਵਿੱਚ ਦੇਖਿਆ ਕਿ ਕਿਵੇਂ ਉਹ ਜਿਹੜੀ ਇਹਨਾਂ ਦੇ ਸੂਤਰ ਸੀਗੇ ਮੀਡੀਆ ਦੇ, ਉਹ ਕਿਵੇਂ ਫੇਲ ਸਾਬਿਤ ਹੋਏ। ਹਾਲਾਂਕਿ ਕਈ ਬੰਦਿਆਂ ਨੇ ਇਹ ਵੀ ਦੱਸਿਆ ਕਿ ਉਹ ਫਲਾਂ ਥਾਂ ਫੜਿਆ ਗਿਆ ਸੀ, ਫਲਾਂ ਥਾਂ। ਖੈਰ, ਪਰ ਅੱਜ ਦੀ ਜਿਹੜੀ ਆਪਾਂ ਰਿਪੋਰਟ ਦੇ ਵਿੱਚ ਗੱਲਬਾਤ ਕਰ ਰਹੇ ਹਾਂ, ਇਹਦੇ ਵਿੱਚ ਆਪ ਲਿਆਂਦੇ ਕੋਈ ਤੱਥ ਨਹੀਂ ਗੇ ਇਹਦੇ ਵਿੱਚ, ਕਿਉਂਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿੱਥੇ ਖਾਸ ਤੌਰ 'ਤੇ ਤੁਹਾਡੀਆਂ ਜਿਹੜੀਆਂ ਇਨਪੁਟਸ ਨੇ ਜਾਂ ਤੁਹਾਡੀਆਂ ਜਿਹੜੀਆਂ ਸੂਚਨਾਵਾਂ ਨੇ ਉਹ ਕੋਈ ਸੀਮਤ ਬੰਦਿਆਂ ਤੱਕ ਹੀ ਸੀਮਤ ਨੇ, ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੁਹਾਡੀ ਅਟਕਲਾਂ ਦੀ ਨਿਰਭਰਤਾ ਤਾਂ ਬਹੁਤ ਹੋ ਜਾਂਦੀ ਹੈ, ਅਟਕਲਾਂ ਦਾ ਜੋ ਮਰਜ਼ੀ ਲਾ ਲਓ। ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਜ਼ਿਕਰ ਇਹ ਕਰਾਂਗੇ ਕਿ ਕਿਵੇਂ ਦੀਪਕ ਟੀਨੂ ਜਿਹੜਾ ਫਰਾਰ ਹੋਣ ਤੋਂ ਬਾਅਦ ਕੇਕੜੀ ਅਜਮੇਰ ਦੇ ਇਲਾਕਿਆਂ 'ਚ ਪਹੁੰਚਦਾ। ਅਜਮੇਰ ਦੇ ਇਲਾਕਿਆਂ ਦੇ ਵਿੱਚ ਅਨੰਗਪਾਲ ਗੈਂਗਸਟਰ ਕਾਫੀ ਮਸ਼ਹੂਰ ਗੈਂਗਸਟਰ ਸੀ ਤੇ ਉਹਦੇ ਇਲਾਕਿਆਂ ਦੇ ਵਿੱਚ ਲੁਕਿਆ ਹੋਇਆ ਸੀਗਾ। ਹੁਣ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨੂੰ ਫੜਿਆ ਕਿਵੇਂ ਤੇ ਯੂਰਪ ਦੀ ਕਹਾਣੀ ਕੀ ਆ ਉਹ ਸਾਰੀ ਦੱਸਾਂਗੇ, ਤੇ ਨਾਲੋਂ ਨਾਲ ਪੰਜਾਬ ਪੁਲਿਸ ਦੀ ਵਿਵਸਥਾ ਬਾਰੇ ਜ਼ਰੂਰ ਗੱਲ ਕਰਾਂਗੇ। 5-6 ਪਿਛਲੇ ਲੰਘੇ ਸਾਲਾਂ ਦੇ ਵਿੱਚ ਵਾਪਰੀਆਂ ਕੁਝ ਘਟਨਾਵਾਂ ਬਾਰੇ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਦਾ ਜਿਹੜਾ ਕੰਮਕਾਰ ਆ ਉਹਦੇ 'ਤੇ ਸਵਾਲ ਉੱਠ ਰਹੇ ਨੇ। ਹਾਲਾਂਕਿ ਅਸੀਂ ਹਾਮੀਦਾਰ ਹਾਂ ਕਿ ਪੁਲਿਸ ਰਿਫਾਰਮ ਵੀ ਜਿਹੜੇ ਆ ਉਹ ਹੋਣੇ ਚਾਹੀਦੇ ਨੇ। ਸਾਨੂੰ ਇਹ ਗੱਲ ਕਹਿਣੀ ਪੈਣੀ ਹੈ ਕਿ ਪੁਲਿਸ ਰਿਫਾਰਮਸ ਹੋਣੇ ਚਾਹੀਦੇ ਨੇ। ਪੁਲਿਸ ਵਾਲਿਆਂ ਨੂੰ ਵੀ ਛੁੱਟੀ ਚਾਹੀਦੀ ਹੈ, ਪੁਲਿਸ ਵਾਲਿਆਂ ਨੂੰ ਵੀ ਰਿਲੈਕਸੇਸ਼ਨ ਚਾਹੀਦੀ ਹੈ, ਉਹ ਵੀ ਬੰਦੇ ਨੇ, ਇਨਸਾਨ ਨੇ। ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਭੱਜਾ ਨੱਠੀ ਦੇ ਵਿੱਚ ਉਹਨਾਂ ਤੋਂ ਇੰਨਾ ਕੰਮ ਨਹੀਂ ਲੈ ਸਕਦੇ ਜਿੰਨਾ ਤੁਸੀਂ ਲੈ ਰਹੇ ਹੋ। ਇਹ ਬਹੁਤ ਵੱਡੇ ਸੁਧਾਰ ਨੇ। ਪਰ ਹੁਣ ਮੈਂ ਜੈਕ ਦਾ ਕਿਉਂ ਜ਼ਿਕਰ ਕੀਤਾ? ਕਿਉਂਕਿ ਜੈਕ ਦਾ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਜਿਹੜੇ ਸੰਦੀਪ ਧਾਲੀਵਾਲ ਨੇ, ਮਾਫ਼ ਕਰਨਾ, ਜਿਹੜੇ ਧਾਲੀਵਾਲ ਸਾਹਿਬ ਨੇ ਸਪੈਸ਼ਲ ਸੈੱਲ ਦੇ ਇੰਚਾਰਜ ਦਿੱਲੀ ਦੇ, ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਿਹੜਾ ਇਹ ਦੀਪਕ ਟੀਨੂ ਹੈ ਇਹ ਫਰਾਰ ਹੋਣ ਤੋਂ ਬਾਅਦ ਰਾਜਸਥਾਨ ਦੇ ਵਿੱਚ ਲੁਕਿਆ, ਰਾਜਸਥਾਨ ਦੇ ਵਿੱਚ ਕੇਕੜੀ ਦੇ ਵਿੱਚ ਲੁਕਿਆ ਹੋਇਆ ਸੀਗਾ। ਸੋ ਉਹਨਾਂ ਨੇ ਕਿਹਾ ਕਿ ਜਿਵੇਂ ਸਾਨੂੰ ਪਤਾ ਲੱਗਦਾ ਕਿ 1-2 ਦੀ ਰਾਤ ਨੂੰ ਇਹ ਅਕਤੂਬਰ ਨੂੰ ਫਰਾਰ ਹੋ ਜਾਂਦਾ ਤੇ ਅਸੀਂ ਸਾਡੀਆਂ ਜਿਹੜੀਆਂ ਟੀਮਾਂ ਸੀ ਉਹ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ ਦੇ ਵਿੱਚ, ਚੰਡੀਗੜ੍ਹ, ਪੰਚਕੂਲੇ ਦੇ ਵਿੱਚ ਅਸੀਂ ਐਕਟਿਵ ਹੋ ਜਾਂਦੇ। ਕਹਿੰਦੇ ਬੜੀ ਮੁਸ਼ੱਕਤ ਕਰਨੀ ਪਈ। ਇਹਦੇ ਬਾਰੇ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦੇ ਵਿੱਚ ਕਿਹਾ ਗਿਆ ਹੈ ਕਿ ਜੈਕ ਨਾਂ ਦਾ ਬੰਦਾ ਜਿਹੜਾ ਕਿ ਯੂਰਪ ਦੇ ਵਿੱਚ ਬੈਠਾ ਵਾ, ਇਹ ਉਹਦੇ ਸੰਪਰਕ ਦੇ ਵਿੱਚ ਸੀਗਾ ਤੇ ਬਾਹਰ ਭੱਜਣ ਦੀ ਫਿਰਾਕ ਦੇ ਵਿੱਚ ਸੀਗਾ। ਸੋ ਇਹ ਜਿਹੜਾ ਅਨਮੋਲ ਬਿਸ਼ਨੋਈ ਦੇ ਨਾਲ ਜੈਕ ਦੇ ਸੰਪਰਕ ਜਾ ਜੁੜਦੇ ਆ, ਤੇ ਦੂਜਾ ਹੈਗਾ ਰੋਹਿਤ ਗੁਦਾਰਾ ਜਿਹੜਾ ਅਜ਼ਰਬੈਜਾਨ ਹੈ, ਤੇ ਇਹ ਸੰਪਤ ਨਹਿਰਾ ਦਾ ਸਾਥੀ ਹੈ, ਤੇ ਸਾਰੇ ਇਹਦੀ ਮਦਦ ਕਰ ਰਹੇ ਸੀਗੇ। ਤੇ ਅਨੰਗਪਾਲ ਜਿਹੜੇ ਗੈਂਗਸਟਰ ਬਾਰੇ ਮੈਂ ਜ਼ਿਕਰ ਕੀਤਾ, ਉਹਦੇ ਇਲਾਕੇ ਦੇ ਵਿੱਚ ਇਹਨੂੰ ਲੁਕਾਇਆ ਹੋਇਆ ਸੀਗਾ ਤਾਂ ਜੋ ਮੌਕਾ ਆਉਣ 'ਤੇ ਇਹਨੂੰ ਜਿਹੜਾ ਭਜਾਇਆ ਜਾਵੇ। ਹੁਣ ਆਪਾਂ ਦੇਖਿਆ ਬਾਹਰ ਭੱਜਣ ਦੀ ਫਿਰਾਕ ਦੇ ਵਿੱਚ ਇਹ ਸੀਗਾ। ਹੁਣ ਜੈਕ ਯੂਰਪ ਦੇ ਵਿੱਚ ਬੈਠਾ, ਜੈਕ ਦੇ ਬਾਰੇ ਕਿਹਾ ਜਾ ਰਿਹਾ। ਹੁਣ ਜੇ ਦੇਖਿਆ ਜਾਵੇ, ਛੋਟੀ ਜਿਹੀ ਗੱਲ ਇਹ ਹੈ ਕਿ ਇੱਕ ਯੂਰਪ ਦੇ ਵਿੱਚ ਬੈਠਾ ਬੰਦਾ, ਇੱਕ ਅਨਮੋਲ ਬਿਸ਼ਨੋਈ ਹੈ ਜਾਂ ਕਹਿ ਲਓ ਰੋਹਿਤ ਗੁਦਾਰਾ ਵਾ ਜਿਹੜਾ ਅਜ਼ਰਬੈਜਾਨ ਆ, ਜਾਂ ਸੰਪਤ ਨਹਿਰਾ, ਇਹ ਹੁਣ ਬਾਹਰ ਬੈਠੇ ਬੰਦੇ ਨੇ। ਗੋਲਡੀ ਬਰਾੜ ਦੇ ਬਾਰੇ ਕਿਹਾ ਗਿਆ ਕਿ ਉਹ ਕੈਨੇਡਾ ਬੈਠਾ, ਫਿਰ ਕਿਹਾ ਗਿਆ ਕਿ ਉਹ ਅਮਰੀਕਾ ਨਿਕਲ ਗਿਆ। ਪਰ ਦੇਖੋ ਕਿ ਕੁਛ ਕੁ ਬੰਦੇ ਨੇ, ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ਦੇ ਵਿੱਚ ਬੈਠਾ ਸੀ, ਇਹ ਬੰਦਿਆਂ ਨੇ ਬੈਠੇ ਨੇ। ਔਰ ਪੰਜਾਬ ਪੁਲਿਸ ਦੀ ਨਫਰੀ ਪਤਾ ਕਿੰਨੀ ਹੈ? ਪੰਜਾਬ ਪੁਲਿਸ ਦੀ ਨਫਰੀ ਜਿਹੜੀ ਆ ਉਹ ਤਕਰੀਬਨ 90,000 ਦੇ ਕਰੀਬ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ। ਕਿੱਡਾ ਵੱਡਾ ਢਾਂਚਾ ਵਾ, 22 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਹੈੱਡਕੁਆਟਰ ਨੇ, ਕਿੰਨੀਆਂ ਚੌਂਕੀਆਂ ਨੇ, ਕਿੰਨੇ ਸਦਰ ਥਾਣੇ ਨੇ, ਕਿੰਨੇ ਥਾਣੇ ਨੇ, ਔਰ ਕਿੰਨੇ CID ਦੇ ਅਧਿਕਾਰੀ ਨੇ ਪੰਜਾਬ ਪੁਲਿਸ ਕੋਲ। ਕਿੱਡਾ ਇੰਟੈਲੀਜੈਂਸ ਦਾ ਵਿੰਗ ਆ। ਹੁਣ ਇੰਟੈਲੀਜੈਂਸ ਕੀ ਕਰੇ? ਇੰਟੈਲੀਜੈਂਸ ਦੇ ਤਾਂ ਆਪਦੇ ਹੈੱਡਕੁਆਟਰ 'ਤੇ ਹਮਲਾ ਹੋ ਗਿਆ। ਸੋ ਪਰ ਸਵਾਲ ਇਹ ਹੈ ਕਿ ਉੱਥੋਂ ਜੈਕ ਅਜ਼ਰਬੈਜਾਨ ਦੇ ਵਿੱਚੋਂ
ਜਿਹੜਾ ਵਾ ਰੋਹਿਤ ਗੁਦਾਰਾ, ਸੰਪਤ ਨਹਿਰਾ, ਅਨਮੋਲ ਬਿਸ਼ਨੋਈ ਵਰਗੇ ਬੰਦੇ, ਪਹਿਲਾਂ ਜਿਹੜੇ ਅਨਮੋਲ ਬਿਸ਼ਨੋਈ ਦੇ ਨਾਲ ਇੱਕ ਹੋਰ ਗੈਂਗਸਟਰ ਦੇ ਬਾਰੇ ਕਿਹਾ ਜਾਂਦਾ ਜਿਹਨੇ ਜਾਣਕਾਰੀ ਲਈ, ਜਿਹਨੇ ਜਾਣਕਾਰੀ ਨਹੀਂ ਦਿੱਤੀ ਸੀ, ਜਿਹਨੇ ਜ਼ਿੰਮੇਵਾਰੀ ਲਈ ਸੀ ਸਿੱਧੂ ਮੂਸੇਵਾਲੇ ਦੇ ਕਤਲ ਦੀ, ਉਹ ਵੀ ਅਜ਼ਰਬੈਜਾਨ ਦੇ ਵਿੱਚ ਕਿਹਾ ਗਿਆ। ਹੁਣ ਦੇਖੋ ਇਹ 10-12 ਬੰਦੇ, ਦਰਜਨਾਂ ਬੰਦਿਆਂ ਦਾ ਕੁਛ ਨੈਟਵਰਕ ਹੈ ਜਿਹੜਾ ਇੱਥੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਵਾ, ਜਿਹੜਾ ਪੰਜਾਬ ਦੇ ਵਿੱਚ ਵਾਰਦਾਤਾਂ ਕਰਦਾ ਹੀ ਨਹੀਂ, ਵਾਰਦਾਤਾਂ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਮਤਲਬ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ। ਪਹਿਲਾਂ ਰੇਕੀ ਕੀਤੀ, ਪੁਲਿਸ ਨੂੰ ਨਹੀਂ ਪਤਾ ਲੱਗਿਆ, ਪੁਲਿਸ ਕੋਲੇ ਹਾਲਾਂਕਿ ਇਨਪੁਟ ਸੀਗੀਆਂ, ਰੇਕੀ ਕੀਤੀ, ਪੁਲਿਸ ਲਾਪਰਵਾਹ, ਕਤਲ ਹੋਇਆ, ਬੰਦੇ ਫੜਨ ਦੇ ਵਿੱਚ ਪੁਲਿਸ ਲਾਪਰਵਾਹ, ਉਸ ਤੋਂ ਬਾਅਦ ਬੰਦੇ ਫੜੇ ਗਏ, ਉਹਨਾਂ ਨੂੰ ਰੱਖਣ ਦੇ ਵਿੱਚ ਪੁਲਿਸ ਲਾਪਰਵਾਹ। ਪ੍ਰਿਤਪਾਲ ਵਰਗੇ ਬੰਦੇ, ਪ੍ਰਿਤਪਾਲ ਦੇ ਨਾਲ ਇੱਕ ਹੋਰ ਸੀਗਾ ਜਿਹੜਾ ਫੜਿਆ ਗਿਆ ਸੀਗਾ ਇਸੇ ਮਾਮਲੇ ਦੇ ਵਿੱਚ, ਉਹਦਾ ਨਾਂ ਜਿਹੜਾ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਉਹਦਾ ਨਾਂ ਹੈਗਾ ਜੈਵਲਿਨ ਥਰੋ ਦਾ ਖਿਡਾਰੀ ਆ, ਸਾਬਕਾ ਪੁਲਿਸ ਮੁਲਾਜ਼ਮ ਹੈ, ਗੁਰਮੀਤ ਹੈ, ਅਤੇ ਉਹ ਪਿੰਡ ਚੱਕ ਖਾਸਾ ਕੁਲੀਆਂ ਦਾ ਰਹਿਣ ਵਾਲਾ, ਜੇ ਮੈਂ ਗਲਤ ਨਾ ਹੋਵਾਂ। 2020 ਦੇ ਵਿੱਚ ਉਹਨੂੰ ਬਰਖਾਸਤ ਕੀਤਾ ਗਿਆ ਸੀਗਾ ਪੰਜਾਬ ਪੁਲਿਸ ਦੇ ਵਿੱਚੋਂ। ਸੋ ਉਸ ਤੋਂ ਬਾਅਦ ਜਿਹੜੀ ਗੱਲ ਹੈ ਸੋਚਣ ਵਾਲੀ ਉਹ ਇਹ ਹੈ ਕਿ ਚੰਦ ਕੁ ਬੰਦੇ ਐਡੇ ਵੱਡੇ ਸਿਸਟਮ ਦੇ ਭਾਰੂ ਪੈ ਗਏ ਕਿ ਸਾਡਾ ਪੁਲਿਸੀਆ ਸਿਸਟਮ ਐਡਾ ਹੀ ਨਕਾਰਾ ਹੋ ਚੁੱਕਿਆ ਵਾ ਕਿ ਸਾਡੇ ਪੁਲਿਸ ਸਿਸਟਮ ਦੇ ਵਿੱਚ ਜੋ ਤੰਤਰ ਨੇ, ਸੂਈਆ ਤੰਤਰ ਜਾਂ ਤਕਨੀਕੀ ਤੰਤਰ ਨੇ, ਕਿ ਉਹ ਜਮਾਂ ਸਾਰੇ ਠੁੱਸ ਹੋ ਚੁੱਕੇ ਨੇ, ਕਿ ਸਰੈਂਡਰ ਹੋ ਗਿਆ ਵਾ ਪੁਲਿਸ ਦਾ ਇਹਨਾਂ ਗੈਂਗਸਟਰਾਂ ਦੇ ਸਾਹਮਣੇ, ਇਹਨਾਂ ਦੀਆਂ ਪਲੈਨਿੰਗਸ ਦੇ ਸਾਹਮਣੇ। ਜੇਲ੍ਹਾਂ ਦੇ ਵਿੱਚੋਂ ਬੈਠੇ ਕੀ ਕੁਛ ਕਰੀ ਜਾਂਦੇ ਆ। ਸੋ ਟੋਟਲੀ ਲੱਗਦਾ ਕਿ ਜਦੋਂ ਇਹਨਾਂ ਦੀਆਂ ਗੱਲਾਂ ਬਾਤਾਂ ਜਾਂ ਇਹਨਾਂ ਦੇ ਜੋ ਖੁਲਾਸੇ ਹੁੰਦੇ ਆ, ਔਰ ਤੁਸੀਂ ਵੇਖੋ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਤੁਹਾਨੂੰ ਹਰ ਮੋੜ 'ਤੇ, ਹਰ ਫਰੰਟ 'ਤੇ, ਫਰੰਟ ਫੁੱਟ 'ਤੇ ਨਜ਼ਰ ਆਊਗਾ। ਉਹਨਾਂ ਨੇ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ, ਚਾਹੇ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਗ੍ਰਿਫਤਾਰੀਆਂ ਕੀਤੀਆਂ, ਚਾਹੇ ਉਹਨਾਂ ਨੇ ਟੀਨੂ ਤੋਂ ਪਹਿਲਾਂ ਜਿੰਨੇ ਵੀ ਬੰਦੇ ਚੱਕੇ, ਉਹਨਾਂ ਨੇ ਪੰਜਾਬ ਪੁਲਿਸ ਤੋਂ ਪਹਿਲਾਂ ਚੱਕੇ। ਇਹਨਾਂ ਨੇ 2 ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਵਾ, ਜਦ ਕਿ ਜਿਹੜੀਆਂ ਦੂਜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹ ਤਕਰੀਬਨ ਉਹਨਾਂ ਦੇ ਵਿੱਚੋਂ ਜ਼ਿਆਦਾ ਗ੍ਰਿਫਤਾਰੀਆਂ ਜਿਹੜੀਆਂ ਉਹ ਦਿੱਲੀ ਦੇ ਸਪੈਸ਼ਲ ਸੈੱਲ ਨੇ ਕੀਤੀਆਂ ਨੇ। ਹੁਣ ਭਾਵੇਂ ਉਹ ਕੇਕੜੇ ਬਾਰੇ ਜਾਣਕਾਰੀਆਂ ਹੋਣ, ਭਾਵੇਂ ਉਹ ਜਿਹੜਾ ਇੱਕ ਬੜਾ ਹੌਲਾ ਜਿਹਾ ਗੈਂਗਸਟਰ ਆ, ਨਿੱਕਾ ਜਿਹਾ, ਮੈਨੂੰ ਉਹਦਾ ਨਾਂ ਵਿਸਰ ਗਿਆ, ਉਹਦੇ ਬਾਰੇ ਹੋਵੇ, ਉਹਨੂੰ ਦਿੱਲੀ ਤੋਂ ਚੱਕਿਆ ਪੁਲਿਸ ਨੇ, ਚਾਹੇ ਹਰਿਆਣੇ ਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਸੀਗੇ ਜਿਹੜੇ ਇਸ ਕਤਲ ਦੀ ਵਾਰਦਾਤ ਨਾਲ, ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਚੱਕੇ। ਹੁਣ ਸਾਡਾ ਸਭ ਤੋਂ ਵੱਡਾ ਸਵਾਲ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਉਹ ਕਰ ਕੀ ਰਹੀ ਹੈ? ਉਹਨਾਂ ਤੋਂ ਪਹਿਲਾਂ ਵਾਰਦਾਤ ਰੋਕੀ ਨਹੀਂ ਜਾਂਦੀ, ਵਾਰਦਾਤ ਹੋ ਗਈ ਉਹਨਾਂ ਤੋਂ ਬੰਦੇ ਫੜੇ ਨਹੀਂ ਜਾਂਦੇ, ਫੜ ਲਏ ਜਾਂਦੇ ਆ ਬੰਦੇ, ਗ੍ਰਿਫਤਾਰ ਕੀਤੇ ਕਰਾਏ ਬੰਦੇ ਉਹਨਾਂ ਦੀ ਗਿਰਫਤ ਦੇ ਵਿੱਚੋਂ ਭੱਜ ਜਾਂਦੇ ਆ। ਇਹ ਕਾਰਨ ਕੀ ਹੈ? ਇਹ ਜ਼ਿੰਮੇਵਾਰੀ ਕਿਹਦੀ ਤੈਅ ਹੋਵੇ? ਅਸੀਂ ਕਸੂਰਵਾਰ ਕਿਹਨੂੰ ਕਹੀਏ? ਸੋ ਕੁਛ ਚੰਦ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ। ਨਵੰਬਰ 2019 ਦੀ ਗੱਲ ਹੈ, ਇੱਥੇ ਗੁਰਦਾਸਪੁਰ ਦੇ ਇੱਕ ASI ਨੇ ਪੰਜਾਬ ਪੁਲਿਸ ਦੇ ਕੁਛ ਕਾਰਿਆਂ ਦੀ ਗੱਲ ਕਰ ਰਿਹਾ ਮੈਂ, ਜਿਨ੍ਹਾਂ ਦੇ ਵਿੱਚ ਅਣਲੰਘੇ ਜਿਹੜੇ ਕਾਰੇ ਆ, ਜੇਲ੍ਹ ਦੇ ਵਿੱਚੋਂ ਫੋਨ ਗਏ ਆ ਵਕੀਲਾਂ ਨੂੰ, ਜਿਹੜੇ ਵਕੀਲ ਕੇਸ ਲੜ ਰਹੇ ਨੇ ਜਾਂ ਇਹਨਾਂ ਦੀਆਂ ਜ਼ਮਾਨਤਾਂ ਦਾ ਵਿਰੋਧ ਕਰਦੇ ਨੇ NDPS ਐਕਟ ਦੇ ਵਿੱਚ ਲੰਘੇ ਦਿਨੀ ਆਪਾਂ ਖਬਰਾਂ ਸੁਣੀਆਂ ਨੇ। ਗੁਰਦਾਸਪੁਰ ਦੇ ਇੱਕ ASI ਨੇ ਕੀ ਕੀਤਾ, ਜ਼ਮੀਨੀ ਵਿਵਾਦ ਦੇ ਚੱਲਦਿਆਂ, ਉਹਦੇ 2 ਵਿਆਹ ਸੀਗੇ, ਉਹਨੇ ਆਪਣੀ ਹੀ ਭਤੀਜੀ ਤੇ ਪਤਨੀ ਦਾ ਕਤਲ ਕਰ ਦਿੱਤਾ। ਮਾਮਲਾ ਪਿੰਡ ਗੱਗੋਵਾਲੀ ਦਾ, ਇਹਦੇ 2 ਵਿਆਹ ਸੀਗੇ ਤੇ ਜ਼ਮੀਨੀ ਵਿਵਾਦ ਕਰਕੇ ਜਾਂ ਕਹਿ ਲਓ ਉਹ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਇਹਨੇ 2 ਵਾਰਦਾਤਾਂ ਨੂੰ ਅੰਜਾਮ ਦਿੱਤਾ, ਪਤਨੀ ਤੇ ਭਤੀਜੀ ਦਾ ਕਤਲ ਕੀਤਾ। ਸਤੰਬਰ 2020 ਦੀ ਗੱਲ ਹੈ, ਫਿਰੋਜ਼ਪੁਰ ਦੇ ਵਿੱਚ ਸ਼ਰਾਬ ਦੇ ਵਿੱਚ ਟੱਲੀ 2 ਪੁਲਿਸ ਮੁਲਾਜ਼ਮਾਂ ਨੇ ਸਬਜ਼ੀ ਦੀ ਰੇਹੜੀ ਦੇ ਉੱਤੇ ਗੱਡੀ ਚੜ੍ਹਾਤੀ, ਉੱਥੇ ਲੋਕ ਖੜੇ ਸੀ, ਉਹਨਾਂ ਦੇ ਸੱਟਾਂ ਫਿੱਟਾਂ ਵੱਜੀਆਂ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮਸਲਾ ਵੱਧਦਾ ਜਾਂਦਾ, ਇਹ ਭੱਜ ਗਏ ਉੱਥੋਂ। ਖੈਰ ਉਸ ਤੋਂ ਬਾਅਦ ਫਰਾਰ ਹੋ ਗਏ ਸੀਗੇ। ਇਹ ਮਾਮਲਾ ਹੈਗਾ ਸਤੰਬਰ 2020 ਦਾ, ਜਦੋਂ ਕਰਫਿਊ ਲੱਗਿਆ ਹੋਇਆ ਸੀ। ਲੰਘੇ ਅਕਤੂਬਰ ਮਹੀਨੇ ਦੀ ਗੱਲ ਆ, ਜਦੋਂ ਜਲੰਧਰ ਦੇ ਰਾਮਾ ਮੰਡੀ ਦੇ ਸਕੂਲ ਦੇ ਵਿੱਚ 35 ਲੱਖ ਰੁਪਏ ਦੀ ਚੋਰੀ ਹੋਈ ਸੀ। ਇਹ ਚੋਰੀ ਦੇ ਮਾਮਲੇ ਦੇ ਵਿੱਚ ਪੁਲਿਸ ਦਾ ਮੁਨਸ਼ੀ ਇੰਚਾਰਜ ਸੀ, ਚੌਂਕੀ ਇੰਚਾਰਜ ਮਨੀਸ਼ ਕੁਮਾਰ। ਉਹਨੇ ਕੀ ਕੀਤਾ, ਚੋਰ ਫੜ ਲਿਆ, 35 ਲੱਖ ਰੁਪਈਆ ਰਿਕਵਰ ਕਰ ਲਿਆ, ਸਾਰਾ ਕੁਝ ਕਰ ਲਿਆ, ਪਰ ਉਹਨੇ ਰਿਕਵਰੀ ਪਾਈ 8 ਲੱਖ ਰੁਪਈਏ ਦੀ। ਬਾਅਦ ਦੇ ਵਿੱਚ ਜਦੋਂ ਮਾਮਲਾ ਸਾਰਾ ਸਾਹਮਣੇ ਆਇਆ, ਚੋਰ ਤੋਂ ਪੁੱਛ ਪੜਤਾਲ ਕੀਤੀ, ਚੋਰ ਨੂੰ ਭੇਜਤਾ ਇਹਨੇ ਜੇਲ੍ਹ ਦੇ ਵਿੱਚ। ਬਾਅਦ ਦੇ ਵਿੱਚ ਮਾਮਲਾ ਸਾਹਮਣੇ ਆਇਆ ਤਾਂ ਪਤਾ ਲੱਗਿਆ ਕਿ ਇਹ ਜਿਹੜੀਆਂ ਜੋ ਸਾਰੀ ਵਾਰਦਾਤ ਸੀ ਉਹ 35 ਲੱਖ ਰੁਪਏ ਤੋਂ ਵੀ ਉੱਤੇ ਸੀਗੀ। ਸੋ ਉਸ ਤੋਂ ਬਾਅਦ ਉਹਨੇ ਰਿਕਾਰਡ 'ਤੇ ਰਕਮ ਦਿਖਾਈ 8 ਲੱਖ ਅਤੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ। ਬ੍ਰਿਟਿਸ਼ ਲਾਵੀਆ ਸਕੂਲ ਆ, ਉੱਥੋਂ ਦੀ ਇਹ ਘਟਨਾ ਸੀਗੀ। ਬਾਅਦ ਦੇ ਵਿੱਚ ਚੌਂਕੀ ਇੰਚਾਰਜ ਨੂੰ ਪੁਲਿਸ ਨੇ ਸੱਦਿਆ ਅਤੇ ਫਿਰ ਆਇਆ ਨਹੀਂ। ਉਸ ਤੋਂ ਬਾਅਦ ਇਹਨਾਂ ਨੇ ਮਾਮਲਾ ਦਰਜ ਕੀਤਾ। ਇਸੇ ਸਾਲ ਮਈ 2020 ਦੀ ਗੱਲ ਹੈ, 2022 ਦੀ, ਜਦੋਂ ਫਲੋਰ ਪੁਲਿਸ ਅਕੈਡਮੀ ਦੇ ਵਿੱਚ ਨਸ਼ਾ ਵਰਤਣ ਦੀਆਂ ਗੱਲਾਂ ਸਾਹਮਣੇ ਆਈਆਂ। 5 ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ ਹੋਇਆ
ਜਿਨ੍ਹਾਂ ਦੇ ਵਿੱਚ ਕਮਲਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੋਬਿੰਦ ਸਿੰਘ, ਅਮਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਇਹ ਨਸ਼ਾ ਕਰਦੇ ਹੀ ਨਹੀਂ ਸੀਗੇ, ਬਲਕਿ ਗਾਂ ਡਿਲੀਵਰੀਆਂ ਦੇ ਵਿੱਚ ਵੀ ਇਹਨਾਂ ਦੇ ਹੱਥ ਹੋਣ ਦੀ ਕਥਿਤ ਤੌਰ ਤੇ ਗੱਲ ਕਹੀ ਗਈ। ਮੂਸੇਵਾਲੇ ਦੇ ਕਤਲ ਮਾਮਲੇ ਨੂੰ ਲੈ ਲਓ। ਪਹਿਲਾਂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਪ੍ਰਿਤਪਾਲ ਸਿੰਘ ਦਾ ਸਭ ਤੋਂ ਪਹਿਲਾਂ ਤਾਂ ਇਨਪੁਟਸ ਤੇ ਗੱਲ ਕਰ ਲਓ। ਜਦੋਂ ਪਤਾ ਸੀ ਕਿ ਹੁਣ 3 ਸਾਲਾਂ ਦੇ ਵਿੱਚ 23 ਧਮਕੀਆਂ ਮਿਲੀਆਂ, ਸ਼ਾਹਰੁਖ ਫੜਿਆ ਜਾਂਦਾ ਹੈ, ਉਹਨੇ ਕਿਹਾ ਕਿ ਆਹ ਗੈਂਗ ਜਿਹੜਾ ਵਾ ਵਿੱਕੀ ਮਿੱਧੂ ਖੇੜੇ ਦੇ ਕਤਲ ਦਾ ਬਦਲਾ ਲੈਣ ਦੀ ਤਾਕ ਦੇ ਵਿੱਚ ਔਰ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਵਾਰਦਾਤ ਹੋ ਸਕਦੀ ਹੈ, ਪਰ ਬਾਵਜੂਦ ਇਸ ਦੇ ਉਹਦੇ 'ਤੇ ਕੋਈ ਗੌਰ ਨਹੀਂ ਕੀਤਾ ਗਿਆ। ਉਹਦੀ ਸਿਕਿਉਰਿਟੀ ਵਿਦਡਰਾਅ ਕੀਤੀ ਗਈ, ਵਾਪਸ ਲਈ ਗਈ, ਵਿਦਡਰਾਅ ਨਹੀਂ ਕੀਤੀ ਗਈ, ਉਹਨੂੰ ਪ੍ਰਚਾਰਿਆ ਗਿਆ ਬਕਾਇਦਾ ਤੌਰ ਤੇ ਉਹਦੇ ਵਿੱਚ ਫੇਲ ਹੋਈ। ਫਿਰ ਜਦੋਂ ਕਤਲ ਹੋ ਗਿਆ ਉਹਨਾਂ ਨੂੰ ਫੜਨ ਦੇ ਵਿੱਚ ਪੰਜਾਬ ਪੁਲਿਸ ਫੇਲ ਸਾਬਤ ਹੋਈ। ਸੋ ਉਸ ਤੋਂ ਬਾਅਦ ਜਿਹੜੇ ਫੜੇ ਗਏ ਉਹਨਾਂ ਨੂੰ ਰੱਖਣ ਦੇ ਵਿੱਚ ਪੰਜਾਬ ਪੁਲਿਸ ਫੇਲ ਸਾਬਤ ਹੋਈ। ਪ੍ਰਿਤਪਾਲ ਦੀ ਆਪਾਂ ਸਾਰਿਆਂ ਨੇ ਖਬਰ ਵੇਖੀ ਹੈ, ਪਰ ਉਸ ਤੋਂ ਬਾਅਦ ਪ੍ਰਿਤਪਾਲ ਜਿਹਨੂੰ ਟੀਨੂ ਨੂੰ ਫਰਾਰ ਕਰਾਉਣ ਦੇ ਮਾਮਲੇ ਤੋਂ ਇਲਾਵਾ ਗੁਰਮੀਤ ਸਿੰਘ ਜਿਹੜਾ ਕਿ ਪਿੰਡ ਚੱਕ ਖਾਸਾ ਕੂਲੀਆਂ ਦਾ ਰਹਿਣ ਵਾਲਾ ਤੇ ਸਾਬਕਾ ਪੁਲਿਸ ਮੁਲਾਜ਼ਮ ਹੈ, ਇਹ ਨੈਸ਼ਨਲ ਜੈਵਲਿਨ ਥਰੋਅਰ ਦਾ ਖਿਡਾਰੀ ਹੈ ਤੇ ਫੋਰਚੂਨਰ ਦੇ ਵਿੱਚ ਗੈਂਗਸਟਰਾਂ ਦੇ ਨਾਲ ਸੀ ਇਹ ਕਿਹਾ ਗਿਆ। 2020 ਦੇ ਵਿੱਚ ਪੰਜਾਬ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। AIG ਆਸ਼ੀਸ਼ ਕਪੂਰ ਦਾ ਮਾਮਲਾ, ਜੇਲ੍ਹਾਂ ਦੇ ਵਿੱਚੋਂ ਵਕੀਲਾਂ ਨੂੰ ਧਮਕੀਆਂ ਦਾ ਮਾਮਲਾ, ਜੇਲ੍ਹਾਂ ਦੀਆਂ ਵੀਡੀਓ ਸਾਹਮਣੇ ਆਉਣੀਆਂ, ਮੋਗਾ ਪੁਲਿਸ ਦਾ ਕਿੱਕਰ ਸਿੰਘ ਜਿਹੜਾ ਲਾਰੈਂਸ ਬਿਸ਼ਨੋਈ ਦੇ ਨਾਲ ਫੋਟੋਆਂ ਖਿਚਾ ਰਿਹਾ ਸੀ, ਕਹਿ ਲਓ, ਜਾਂ ਉਹਨੂੰ ਦੱਸ ਰਿਹਾ ਸੀ ਵਾਸ਼ਰੂਮ ਕਿੱਧਰ ਆ ਤੇ ਉਹਨੂੰ ਥਾਪੀ ਦੇ ਰਿਹਾ ਸੀਗਾ। ਹੁਣ ਖਾਸਾ ਗੱਲਾਂ ਕਰ ਰਿਹਾ ਸੀ। ਹੁਣ ਲਾਰੈਂਸ ਬਿਸ਼ਨੋਈ ਨੂੰ ਥਾਪੀ ਦੇਣ ਵਾਲੀ ਪਤਾ ਨਹੀਂ ਉਹ ਕਿਹੜਾ ਨੈਸ਼ਨਲ ਗੋਲਡ ਮੈਡਲ ਜਿੱਤ ਗਿਆ ਸੀ ਜਿਹੜਾ ਉਹਨੂੰ ਲਾਰੈਂਸ ਬਿਸ਼ਨੋਈ ਨੂੰ ਥਾਪੀ ਦੇਣੀ ਪਈ। ਸੋ ਆਹ ਤਾਂ ਹਾਲ ਹੈ ਸਾਡੀ ਪੁਲਿਸ ਦਾ। ਪਿਛਲੇ ਦਿਨੀ ਫਿਰੋਜ਼ਪੁਰ ਪੁਲਿਸ ਬਾਬਤ ਇੱਕ ਖਬਰ ਆਈ ਸੀ ਸਾਹਮਣੇ ਕਿ ਕਿਸੇ ਨਸ਼ੇ ਦੇ ਮਾਮਲੇ ਦੇ ਵਿੱਚ NDPS ਦੇ ਐਕਟ ਨੂੰ ਰਫਾ ਦਫਾ ਕਰਨ ਦੇ ਮਾਮਲੇ ਦੇ ਵਿੱਚ ਰਿਸ਼ਵਤ ਲਈ ਹੈ ਔਰ ਉਹ ਲੱਖਾਂ ਦੀ ਦੱਸੀ ਗਈ ਸੀਗੀ। ਸੋ ਇੰਨੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਸਾਹਮਣੇ, ਜਿਨ੍ਹਾਂ ਦੇ ਵਿੱਚ ਪੁਲਿਸ ਦੀ ਲਾਪਰਵਾਹੀ, ਪੁਲਿਸ ਦੀ ਨਾਲੀਅਤ, ਪੁਲਿਸ ਦੀ ਵਰਦੀ ਦੇ ਵਿੱਚ ਗੁੰਡਾਗਰਦੀ ਦੇ ਇਲਜ਼ਾਮ ਲੱਗੇ, ਪੁਲਿਸੀਆ ਵਰਦੀ ਦੇ ਵਿੱਚ ਖੜੇ ਸ਼ਖਸ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਨਸ਼ੇ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ। ਐਸੀਆਂ ਹਜ਼ਾਰਾਂ ਤੁਹਾਨੂੰ ਜਿਹੜੀਆਂ ਨੇ ਉਹ ਮਿਸਾਲਾਂ ਮਿਲ ਜਾਣਗੀਆਂ। ਪਰ ਸਾਡਾ ਸਵਾਲ ਜਿਹੜਾ ਫਿਰ ਇੱਕ ਸੱਚ ਅਰਵਿੰਦਰ ਕੇ ਪੱਡਾ, ਲਖਣ ਕੇ ਪੱਡਾ ਜਿਹੜਾ ਖਿਡਾਰੀ ਸੀਗਾ ਅਰਵਿੰਦਰ ਸਿੰਘ, ਉਹਦਾ ਵੀ ਕਤਲ ਹੋਇਆ ਸੀਗਾ। ਉਸ ਮਾਮਲੇ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਦਾ ਨਾਮ ਬੋਲਦਾ ਸੀ। ਹਜ਼ਾਰਾਂ ਤੁਹਾਨੂੰ ਮਿਸਾਲਾਂ ਜਿਹੜੀਆਂ ਵਾ ਉਹ ਮਿਲ ਜਾਣਗੀਆਂ। ਪਰ ਸਾਡਾ ਸਵਾਲ ਇਹੀ ਹੈ ਕਿ ਕੀ 90,000 ਵਾਲੀ ਪੁਲਿਸ ਨਫਰੀ ਵਾਲੀ ਜਾਂ ਪੁਲਿਸ ਮੁਲਾਜ਼ਮਾਂ ਦੀ ਇੱਕ ਬਹੁਤ ਵੱਡੀ ਵਿਭਾਗ ਵਾਲਾ ਜਿਹੜਾ ਜਿਹਦੇ ਕੋਲ ਇੰਟੈਲੀਜੈਂਸ ਹੈ, ਜਿਹਦੇ ਕੋਲ ਪੁਲਿਸ ਥਾਣੇ ਹੈ, ਜਿਹਦੇ ਕੋਲ CID ਹੈ, ਸਾਰਾ ਕੁਛ ਹੈ, ਕਿ ਉਹ ਕੁਛ ਦਰਜਨਾਂ ਬੰਦਿਆਂ ਦੇ ਸਾਹਮਣੇ ਜਿਹੜਾ ਵਾ ਸਰੈਂਡਰ ਕਰੀ ਬੈਠਾ ਵਾ? ਕਿ ਉਹਨਾਂ ਦੇ ਹੱਥ ਖੜੇ ਹੋ ਚੁੱਕੇ ਆ ਕ੍ਰਾਈਮ ਨੂੰ ਠੱਲ ਪਾਉਣ ਦੇ ਲਈ? ਔਰ ਪੁਲਿਸੀ ਰਿਫਾਰਮਸ ਹੋਣੇ ਚਾਹੀਦੇ ਨੇ। ਅਸੀਂ ਇਹਨਾਂ ਗੱਲਾਂ ਦੇ ਹਾਮੀਦਾਰ ਹਾਂ ਕਿ ਪੁਲਿਸ ਦੇ ਵਿੱਚ ਰਿਫਾਰਮ ਹੋਣ, ਛੁੱਟੀ ਹੋਵੇ, ਤਨਖਾਹਾਂ ਵੀ ਇੰਨੀਆਂ ਕੁ ਮਿਲਣ, ਪਰ ਬਾਵਜੂਦ ਇਸ ਦੇ ਕਈ ਲੋਕਾਂ ਦੇ ਢਿੱਡ ਨਹੀਂ ਭਰਦੇ, ਕਈ ਲੋਕਾਂ ਦੀਆਂ ਨੀਤਾਂ ਨਹੀਂ ਭਰਦੀਆਂ। ਬਲੈਕ ਸ਼ੀਪਸ ਹੈਗੀਆਂ ਨੇ, ਸਾਨੂੰ ਐਕਸੈਪਟ ਕਰਨਾ ਪਊਗਾ। ਪਰ ਇਸੇ ਦਰਮਿਆਨ ਇੱਕ ਚੰਗੀ ਗੱਲ ਵੀ ਤੁਹਾਨੂੰ ਦੱਸਦਾ ਜਾਣਾ ਹੈ। ਇੱਕ ਮੁੰਡਾ ਮਨਦੀਪ ਸਿੰਘ ਹੈ, ਮੋਗੇ ਦੇ ਵਿੱਚ ਫਿਲੌਰ ਦੀ ਪੁਲਿਸ ਫੜਨ ਆਈ ਸੀਗੀ ਤਸਕਰਾਂ ਨੂੰ। ਦੁੰਨੇ ਕੇ ਪਿੰਡ ਦੀ ਘਟਨਾ ਹੈ। ਇਹ ਤਸਕਰ ਨੂੰ ਫੜਨ ਗਿਆ ਤੇ ਉਹਨੇ ਗੋਲੀਆਂ ਚਲਾਤੀਆਂ ਮੂਹਰੋਂ। ਇਹ ਮੁੰਡੇ ਤੇ ਗੋਲੀ ਲੱਗੀ, ਮਨਦੀਪ ਸਿੰਘ ਜ਼ਖਮੀ ਹੋਇਆ। ਪਰ ਮਨਦੀਪ ਸਿੰਘ ਨੇ ਜਿਹੜਾ ਜਿਹਦੇ ਬਾਰੇ ਦੱਸਿਆ ਗਿਆ ਕਿ ਜਿਹੜਾ ਤਕਰੀਬਨ ਉਹ ਨੇੜੇ ਸੀਗਾ, ਮੰਨ ਲਓ ਕਹਿ ਲਓ, ਤਾਂ ਉਹਨੇ ਉਹਨੂੰ ਤਸਕਰ ਨੂੰ ਛੱਡਿਆ ਨਹੀਂਗਾ, ਬਲਕਿ ਉਹਨੂੰ ਫੜ ਲਿਆ। ਜ਼ਖਮੀ ਤਾਂ ਹੋ ਗਿਆ ਮਨਦੀਪ ਸਿੰਘ, ਪਰ ਹੌਲਦਾਰ ਸੀਗਾ ਇਹ ਦੱਸਿਆ ਗਿਆ ਇਹਦੇ ਬਾਰੇ, ਤੇ ਪਰ ਉਹਨੇ ਫੜ ਲਿਆ। ਸੋ ਐਸੇ ਵੀ ਮੁੰਡੇ ਨੇ, ਨੌਜਵਾਨ ਮੁੰਡੇ ਕੁੜੀਆਂ ਕਹਿ ਲਓ, ਜਿਹੜੇ ਤਨਦੇਹੀ ਦੇ ਨਾਲ, ਸਮਰਪਣ ਦੀ ਭਾਵਨਾ ਦੇ ਨਾਲ ਡਿਊਟੀ ਕਰਦੇ ਨੇ। ਸੋ ਸਵਾਲ ਉਹੀ ਨੇ, ਸਵਾਲ ਜਿਉਂਦੇ ਰਹਿਣਗੇ, ਸਵਾਲ ਹੁੰਦੇ ਰਹਿਣਗੇ ਕਿ ਕੀ ਹੁਣ ਇਸ ਤੋਂ ਅੱਗੇ ਤਾਂ ਦੀਪਕ ਟੀਨੂ ਫਰਾਰ ਨਹੀਂ ਹੋਊਗਾ? ਕੀ ਇਸ ਮਾਮਲੇ ਨਾਲ ਜੁੜੀਆਂ ਹੋਰ ਕਿੰਨੇ ਹੋਰ ਲੋਕ ਇਹੋ ਜਿਹੇ ਮਾਮਲਿਆਂ 'ਚ ਜੁੜੇ ਹੋਣਗੇ? ਕਿੰਨੀਆਂ ਹੋਰ ਪਲੈਨਿੰਗਸ ਇਹਨਾਂ ਗੈਰ ਸਮਾਜਿਕ ਅਨਸਰਾਂ ਦੀਆਂ ਚੱਲ ਰਹੀਆਂ ਹੋਣਗੀਆਂ? ਕਿੰਨੇ ਹੋਰ ਥਾਂ 'ਤੇ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਊਗਾ? ਕਿੰਨੇ ਕੁ ਹੋਰ ਥਾਂ 'ਤੇ? ਚੰਗੇ ਲੋਕ ਵੀ ਨੇ ਮਹਿਕਮੇ ਦੇ ਵਿੱਚ ਜਿਹੜੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੇ ਨੇ, ਉਹਨਾਂ ਨੂੰ ਸਲੂਟ ਹੈ, ਤੇ ਜਿਹੜੇ ਦੂਜੇ ਆ ਬਲੈਕ ਸ਼ੀਪਸ ਨੇ, ਇਹਨਾਂ ਨੂੰ ਲਾਹਨਤਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਡਾ ਬਹੁਤ